ਮੋਦੀ ਗਵਰਨਮੈਂਟ ਨੇ 2-3 ਸਾਲ ਪਹਿਲਾਂ ਜਦੋਂ ਕਿ ਝਾਰਖੰਡ ਦੇ ਵਿੱਚ ਬੀਜੇਪੀ ਦੀ ਹਕੂਮਤ ਸੀ, ਸਰਕੂਲਰ ਕੱਢਿਆ ਕਿ ਵੀ ਅਸੀਂ ਇਸ ਪਾਰਸਾਨਾਥ ਹਿੱਲ ਨੂੰ ਜਿਹੜਾ ਹੈ ਔਰ ਇਸ ਸਾਰੇ ਏਰੀਆ ਨੂੰ ਐਜ਼ ਏ ਟੂਰਿਸਟ ਸਪਾਟ ਡਿਵੈਲਪ ਕਰਾਂਗੇ। ਇੱਕ ਅੱਧੀ ਪਿਕਚਰ ਉੱਥੇ ਆ ਗਈ ਕਿ ਕੋਈ ਟੂਰਿਸਟ ਨੇ, ਹਾਲਾਂਕਿ ਬਾਅਦ 'ਚ ਆਇਆ ਕਿ ਪਿਕਚਰ ਤਾਂ ਸਾਲ ਪੁਰਾਣੀ ਹੈ, ਕਿ ਉਹ ਮਾਸ ਕੁੱਕ ਕਰ ਰਹੇ ਨੇ। ਇੰਨਾ ਜੈਨ ਸਮਾਜ ਭੜਕਿਆ ਕਿ ਬੰਬੇ ਤੋਂ ਲੈ ਕੇ ਭਾਰਤ ਦੁਨੀਆ ਭਰ ਦੇ ਵਿੱਚ ਲੱਖਾਂ ਜੈਨ ਜਿਹੜੇ ਨੇ ਭਾਰਤ ਸੜਕਾਂ ਤੇ ਆਏ, ਟ੍ਰੈਫਿਕ ਬੰਦ ਕੀਤਾ। ਉਹਨਾਂ ਨੇ ਕਿਹਾ ਜੀ ਇਹ ਸਾਡੇ ਜਿਹੜੇ ਪਵਿੱਤਰ ਥਾਂ ਨੇ, ਇਹ ਸਾਡੇ ਲਈ ਰੂਹਾਨੀਅਤ ਦੀ ਅਗਵਾਈ ਹੈ, ਮੈਡੀਟੇਸ਼ਨ ਦੀ ਸਾਡੀ ਥਾਂ ਹੈ, ਇਹ ਟੂਰਿਸਟ ਥਾਵਾਂ ਨਹੀਂ ਨੇ। ਹਿੰਦੂ ਸ਼ਹਿਰ ਜਿਹੜੇ ਨੇ ਉਹਨਾਂ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦਿੱਤਾ ਗਿਆ ਔਰ ਉੱਥੇ ਮਾਸ, ਸ਼ਰਾਬ, ਦੂਸਰੇ ਦੀ ਜਿਹੜੀ ਹੈ ਉਹ ਵਰਤੋਂ ਦੀ ਆਗਿਆ ਨਹੀਂ ਹੈ। ਤੇ ਇੱਕ ਮੰਗ ਤਾਂ ਸਿੰਪਲ ਹੀ ਸੀ ਕਿ ਭਾਈ ਅੰਮ੍ਰਿਤਸਰ ਜਿਹੜਾ ਵਸਾਇਆ ਹੀ 4 ਸਦੀਆਂ ਪਹਿਲਾਂ ਗੁਰੂ ਸਾਹਿਬ ਨੇ, ਸਾਡਾ ਉਹ ਸਭ ਤੋਂ ਵੱਡਾ ਜਿਹੜਾ ਉਹ ਕੇਂਦਰੀ ਥਾਂ ਹੈ ਸਾਡੀ ਰੂਹਾਨੀਅਤ ਦਾ, ਵੀ ਉਹਨੂੰ ਹੋਲੀ ਸਿਟੀ ਦਾ ਦਰਜਾ ਦਿੱਤਾ ਜਾਏ। ਉਹਨਾਂ ਨੇ ਕਿਵੇਂ ਜਲੂਸ ਕੱਢੇ, ਬਿਲਕੁਲ ਬੀੜੀਆਂ ਟੰਗੀਆਂ ਹੋਈਆਂ ਡਾਂਗਾਂ ਦੇ ਉੱਤੇ ਔਰ ਇਹ ਨਾਰੇ ਲਾ ਰਹੇ ਨੇ ਸਿਗਰਟ ਬੀੜੀ ਪੀਏਂਗੇ, शान के साथ जिएंगे। ਜਦੋਂ ਕੋਈ ਥਾਂ ਟੂਰਿਸਟ ਸਪਾਟ ਦੇ ਤੌਰ ਤੇ ਹਕੂਮਤਾਂ ਵੱਲੋਂ ਪ੍ਰਮੋਟ ਕੀਤੀ ਜਾਂਦੀ ਹੈ, ਫਿਰ ਉੱਥੇ ਕੀ ਹੁੰਦਾ ਹੈ? ਪਿਛਲੇ ਦਿਨਾਂ 'ਚ ਬਿਲਕੁਲ ਦਰਬਾਰ ਸਾਹਿਬ ਦੇ ਨਾਲ ਲੱਗਦੇ ਆ ਬਦਫੈਲੀ ਕਰਨ ਵਾਲਾ ਇੱਕ ਅੱਡਾ ਸਾਹਮਣੇ ਆਇਆ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਵਿੱਚ ਜੈਨ ਧਰਮ ਨੂੰ ਮੰਨਣ ਵਾਲਿਆਂ ਦੀ ਗਿਣਤੀ ਬਹੁਤ ਥੋੜੀ ਹੈ। ਪਿਛਲੇ ਦਿਨੀ ਮੋਦੀ ਸਰਕਾਰ ਦੇ ਹੁਕਮਾਂ ਥੱਲੇ ਝਾਰਖੰਡ ਸਟੇਟ ਵਿੱਚ ਕੁਝ ਜੈਨ ਧਾਰਮਿਕ ਜਿਹੜੇ ਸਥਾਨਾਂ ਨੂੰ ਟੂਰਿਸਟ ਸੈਂਟਰ ਦਾ ਦਰਜਾ ਦਿੱਤਾ ਗਿਆ। ਸੋ ਇਸ ਦੇ ਖਿਲਾਫ ਸਮੁੱਚਾ ਜੈਨ ਸਮਾਜ ਸੜਕਾਂ ਤੇ ਉਤਰ ਆਇਆ ਕਿ ਅਸੀਂ ਆਪਣੇ ਧਾਰਮਿਕ ਸਥਾਨਾਂ ਨੂੰ ਟੂਰਿਸਟ ਸੈਂਟਰ ਬਣਾਉਣ ਦੀ ਜਿਹੜਾ ਕਦਾਚਿਤ ਆਗਿਆ ਨਹੀਂ ਦੇਵਾਂਗੇ। ਸੋ ਕੀ ਸਿੱਖ ਕੌਮ ਨੂੰ ਫਿਕਰ ਹੈ ਕਿ ਦਰਬਾਰ ਸਾਹਿਬ, ਅੰਮ੍ਰਿਤਸਰ ਅਤੇ ਬਹੁਤ ਸਾਰੇ ਧਾਰਮਿਕ ਜਿਹੜੇ ਸਥਾਨ ਰੂਹਾਨੀ ਦਾ ਕੇਂਦਰ ਹੋਣ ਦੀ ਥਾਂ ਟੂਰਿਸਟ ਸਪੌਟ ਜਿਹੜੇ ਬਣਾ ਦਿੱਤੇ ਗਏ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨੇ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣਨ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਆਪਣੇ ਸਾਰੇ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਲਾਈਵ ਚੈਟ ਤੇ YouTube, Facebook ਤੇ ਨੇ ਜੀ ਅੱਜ, ਕਿਉਂਕਿ ਕਾਫੀ ਇੰਪੋਰਟੈਂਟ ਟੌਪਿਕਸ ਨੇ, ਇਸ ਲਈ ਮੈਂ ਬਹੁਤੇ ਐਂਟਰਟੇਨ ਮੈਂ ਦੇਖ ਲਏ ਨੇ, ਪਰ ਮੈਂ ਐਂਟਰਟੇਨ ਨਹੀਂ ਕਰ ਪਾਵਾਂਗਾ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਹੁਣ ਬਹੁਤ ਵਾਰ ਜਿਹੜੇ ਹਰਿਮੰਦਰ ਸਾਹਿਬ, ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਦਰਸ਼ਨਾਂ ਨੂੰ ਇੱਥੋਂ ਜਾਂਦੇ ਨੇ, ਜਦੋਂ ਵਾਪਸ ਮੁੜਦੇ ਨੇ ਤਾਂ ਮੈਂ ਇਹ ਜ਼ਰੂਰ ਪੁੱਛਦਾ ਪਹਿਲਾਂ ਕਿ ਕਿੰਨੇ ਸਾਲ ਬਾਅਦ ਤੁਸੀਂ ਗਏ, ਤੇ ਦੂਸਰਾ ਸਵਾਲ ਮੇਰਾ ਹੁੰਦਾ ਕਿ ਕਿਵੇਂ ਤੁਸੀਂ ਮਹਿਸੂਸ ਕੀਤਾ। ਔਰ ਲਗਭਗ 90% ਜਿਹੜੇ ਲੰਬੇ ਵਕਤ ਬਾਅਦ ਗਏ ਜਾਂ ਜਿਨ੍ਹਾਂ ਨੇ 80s ਦੇ ਵਿੱਚ ਦੀਦਾਰ ਕੀਤੇ ਸੀ ਜਾਂ ਫਿਰ ਕੁਝ ਜਾਂਦੇ ਵੀ ਰਹੇ, ਲਗਭਗ 90% ਦਾ ਇਹੀ ਜਵਾਬ ਸੀ ਕਿ ਜੀ ਸੰਗਤ ਦੇ ਰੂਪ 'ਚ ਹੁਣ ਜੇ ਤੁਸੀਂ ਨਜ਼ਰ ਮਾਰੋ ਤੇ ਉਹਦੇ ਨਾਲੋਂ ਜ਼ਿਆਦਾ ਇਹ ਟੂਰਿਸਟ ਸਪਾਟ ਲੱਗਦਾ ਹਰਿਮੰਦਰ ਸਾਹਿਬ, ਕਿ ਵੀ ਆਮ ਦਿਨਾਂ 'ਚ ਵੀ ਕਈ ਵਾਰੀ 1.5 ਤੋਂ 2 ਘੰਟੇ ਲੱਗ ਜਾਂਦੇ ਨੇ ਅੰਦਰ ਜਾਂਦੇ ਆ, ਪਰ ਜੋ ਮਹਿਸੂਸ ਅਸੀਂ ਆਪਣੇ ਪਹਿਲੇ ਵਕਤ ਦੇ ਵਿੱਚ ਇੱਕ ਰੂਹਾਨੀਅਤ ਦੇ ਕੇਂਦਰ ਵਾਂਗ ਕਰਦੇ ਸੀ, ਅੱਜ ਵੀ ਜਦੋਂ ਤੁਸੀਂ ਹਰਿਮੰਦਰ ਸਾਹਿਬ ਦੇ ਅੰਦਰ ਜਾਂਦੇ ਹੋ ਉਹ ਫੀਲਿੰਗ ਹੁੰਦੀ ਹੈ। ਪਰ ਅੱਗੇ ਤੁਸੀਂ ਜਿਉਂ ਹੀ ਅੰਮ੍ਰਿਤਸਰ ਦੀ ਸਰਜ਼ਮੀਨ ਦੇ ਉੱਤੇ ਹੀ ਜਾ ਕੇ ਆਪਣਾ ਕਦਮ ਰੱਖਦੇ ਸੀ, ਤੁਸੀਂ ਮਿੱਟੀ ਨੂੰ ਮੱਥੇ ਨਾਲ ਲਾਉਂਦੇ ਸੀ ਔਰ ਤੁਹਾਨੂੰ ਲੱਗਦਾ ਸੀ ਕਿ ਸਾਰੀ ਫਿਜ਼ਾ ਦੇ ਵਿੱਚ ਉਹ ਰੂਹਾਨੀਅਤ, ਉਹ ਗੁਰੂਆਂ ਦੀ ਬਖਸ਼ਿਸ਼, ਗੁਰੂ ਰਾਮਦਾਸ ਔਰ ਗੁਰੂ ਸਾਹਿਬਾਨ ਦੀ ਯਾਦ। ਪਰ ਹੁਣ ਉਹਨਾਂ ਨੇ ਕਿਹਾ ਕਿ ਵੀ ਉਹ ਤੁਹਾਨੂੰ ਇਵੇਂ ਲੱਗਦਾ ਚਾਰ ਚਫੇਰੇ ਔਰ ਜਿਹੜੀ ਕਰਾਊਡ ਵੀ ਔਰ ਜਿਵੇਂ ਉਹਨਾਂ ਦਾ ਬਹੁਤਿਆਂ ਦਾ ਬਿਹੇਵੀਅਰ ਹੁੰਦਾ ਕਿ ਇਹ ਇੱਕ ਟੂਰਿਸਟ ਸਪਾਟ ਬਣ ਗਿਆ। ਔਰ ਇਵੇਂ ਹੀ ਹੋਰ ਵੀ ਥਾਵਾਂ ਬਾਰੇ ਇਹ ਪ੍ਰਭਾਵ ਨੇ। ਹਾਲਾਂ ਬਹੁਤ ਆਈਸੋਲੇਟਡ ਜਿਹੀਆਂ ਆਵਾਜ਼ਾਂ ਰਹੀਆਂ ਨੇ ਜਦੋਂ ਵੀ, ਜਿਵੇਂ ਇਹਨਾਂ ਨੇ ਹਿਸਟਰੀ ਤਾਂ ਬਦਲੀ ਹਿਸਟੋਰੀਕਲ ਪਲੇਸਿਸ ਦੀ ਸ਼ਕਲ ਸੂਰਤ, ਕਿਵੇਂ ਓਰੀਜਨਲ ਥਾਵਾਂ ਢਾਹ ਕੇ ਸੰਗਮਰਮਰ ਔਰ ਉਹ ਸਾਡੀ ਇਨਰ ਡਿਬੇਟ ਹੈ ਕਿ ਭਾਈ ਕਿਵੇਂ ਕਾਰ ਸੇਵਾ ਦੇ ਨਾਂ ਥੱਲੇ ਕਈ ਵਾਰ ਓਰੀਜਨਲ ਇਮਾਰਤਾਂ ਨੂੰ ਪ੍ਰੀਜ਼ਰਵ ਕਰਕੇ ਉਹਦੇ ਨਾਲ ਲੱਗਦਾ ਭਾਵੇਂ ਤੁਸੀਂ ਜਿੰਨਾ ਮਰਜ਼ੀ ਆਲੀਸ਼ਾਨ ਹੋਰ ਗੁਰਦੁਆਰਾ ਸਾਹਿਬ ਬਣਾ ਲਓ। ਥੋੜ੍ਹੀ ਬਹੁਤ ਇਸ ਦੇ ਵਿੱਚ ਅਵੇਅਰਨੈਸ ਹੁਣ ਹੈ, ਲੇਕਿਨ ਕਾਫੀ ਕੁਛ ਆਲਰੇਡੀ ਇਧਰਲੇ ਚੜ੍ਹਦੇ ਪੰਜਾਬ 'ਚ ਤਾਂ ਢਾਹ ਹੀ ਦਿੱਤਾ ਗਿਆ। ਹਾਲਾਂ ਲਹਿੰਦੇ ਪੰਜਾਬ 'ਚ, ਕਿਉਂਕਿ ਉੱਥੇ
ਜਿਹੜਾ ਉਹ ਸਿੱਖ ਸੰਗਤਾਂ ਦਾ ਆਉਣਾ ਜਾਣਾ ਨਹੀਂ ਸੀ। ਉਹ ਭਾਵੇਂ ਢੱਠੇ ਨੇ, ਲੇਕਿਨ ਇਹ ਨਹੀਂ ਹੈ ਕਿ ਨਵੀਂ ਇਮਾਰਤ ਬਣਾਉਣ ਦੇ ਨਾਂ ਥੱਲੇ ਉਹ ਤੁਹਾਡੀ ਪੁਰਾਣੀਆਂ ਚੀਜ਼ਾਂ ਇਹ ਇੱਕ ਬਲੈਸਿੰਗ ਇਨ ਡਿਸਗਾਈਜ਼ ਵੀ ਹੋਈ ਹੈ। ਹਾਲਾਂ ਹੁਣ ਜੇ ਉੱਥੇ ਕੁਝ ਇਸ ਕਿਸਮ ਦਾ ਹੀ ਨਵੀਨੀਕਰਨ ਦੇ ਨਾਂ ਥੱਲੇ ਜੇ ਇਸ ਕਿਸਮ ਦਾ ਕਰਮ ਹੋਏਗਾ ਤੇ ਬਹੁਤ ਵੱਡੀ ਡਿਸਸਰਵਿਸ ਹੋਏਗੀ। ਲੇਕਿਨ ਅਸੀਂ ਇਹ ਦੇਖਦੇ ਹਾਂ ਕਿ ਕਿਸ ਕਦਰ ਜਦੋਂ ਕੋਈ ਥਾਂ ਟੂਰਿਸਟ ਸਪਾਟ ਦੇ ਤੌਰ ਤੇ ਹਕੂਮਤਾਂ ਵੱਲੋਂ ਪ੍ਰਮੋਟ ਕੀਤੀ ਜਾਂਦੀ ਹੈ, ਫਿਰ ਉੱਥੇ ਕੀ ਹੁੰਦਾ ਹੈ। ਪਿਛਲੇ ਦਿਨਾਂ 'ਚ ਬਿਲਕੁਲ ਦਰਬਾਰ ਸਾਹਿਬ ਦੇ ਨਾਲ ਲੱਗਦੇ ਆ ਬਦਫੈਲੀ ਕਰਨ ਵਾਲਾ ਇੱਕ ਅੱਡਾ ਸਾਹਮਣੇ ਆਇਆ ਅੰਮ੍ਰਿਤਸਰ ਸ਼ਹਿਰ 'ਚ, ਜਿਹਦੇ ਲਈ ਜਦੋਂ ਧਰਮਯੁੱਧ ਮੋਰਚੇ ਤੋਂ ਵੀ ਪਹਿਲਾਂ ਜਿਹੜੀ ਇੱਕ ਮੰਗ ਸੀ ਕਿ ਭਾਈ ਜੇ ਹਰਿਦੁਆਰ, ਰਿਸ਼ੀਕੇਸ਼, ਵੈਸ਼ਨੋ ਦੇਵੀ ਔਰ ਦੂਸਰੇ ਹੋਰ ਬਹੁਤ ਸਾਰੇ ਹਿੰਦੂ ਸ਼ਹਿਰ ਜਿਹੜੇ ਨੇ ਉਹਨਾਂ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦਿੱਤਾ ਗਿਆ ਔਰ ਉੱਥੇ ਮਾਸ, ਸ਼ਰਾਬ, ਦੂਸਰੇ ਦੀ ਜਿਹੜੀ ਹੈ ਉਹ ਵਰਤੋਂ ਦੀ ਆਗਿਆ ਨਹੀਂ ਹੈ। ਤੇ ਇੱਕ ਮੰਗ ਤਾਂ ਸਿੰਪਲ ਹੀ ਸੀ ਕਿ ਭਾਈ ਅੰਮ੍ਰਿਤਸਰ ਜਿਹੜਾ ਵਸਾਇਆ ਹੀ 4 ਸਦੀਆਂ ਪਹਿਲਾਂ ਗੁਰੂ ਸਾਹਿਬ ਨੇ, ਸਾਡਾ ਉਹ ਸਭ ਤੋਂ ਵੱਡਾ ਜਿਹੜਾ ਉਹ ਕੇਂਦਰੀ ਥਾਂ ਹੈ ਸਾਡੀ ਰੂਹਾਨੀਅਤ ਦਾ, ਵੀ ਉਹਨੂੰ ਹੋਲੀ ਸਿਟੀ ਦਾ ਦਰਜਾ ਦਿੱਤਾ ਜਾਏ। ਹੋਲੀ ਸਿਟੀ ਦੇ ਦਰਜੇ ਦਾ ਮਤਲਬ ਇਹ ਸੀ ਕਿ ਮਾਸ, ਤਮਾਕੂ, ਸ਼ਰਾਬ ਦੀਆਂ ਦੁਕਾਨਾਂ ਜਿਹੜੀਆਂ ਨੇ 4 ਦੀਵਾਰੀ ਸ਼ਹਿਰ ਦੀ, ਇਹ ਨਹੀਂ ਕਿ ਉਸ ਚੋਂ ਬਾਹਰ ਕੱਢੀਆਂ ਜਾਣ। ਪਰ ਤੁਸੀਂ ਦੇਖੋਗੇ ਕਿ ਕਿਸ ਕਦਰ ਉਹਦਾ ਇਕੱਲਾ ਵਿਰੋਧ ਹੀ ਨਹੀਂ ਹੋਇਆ, ਰਾਦਰ ਕਿਵੇਂ ਹਜ਼ਾਰਾਂ ਦੀ ਗਿਣਤੀ 'ਚ ਜਿਹੜੇ ਅੱਜ ਇਹ ਹਿੰਦੂ ਤਵੀ ਸਿੱਖਾਂ ਨੂੰ ਇਹ ਕਹਿਣ ਦੀ ਕੋਸ਼ਿਸ਼ ਕਰਦੇ ਨੇ ਜੀ ਖਾਲਸਾ ਤਾਂ ਹਿੰਦੂ ਧਰਮ ਦੀ ਰਕਸ਼ਾ ਲਈ ਬਣਿਆ ਸੀ, ਉਹਨਾਂ ਨੇ ਕਿਵੇਂ ਜਲੂਸ ਕੱਢੇ, ਬੀੜੀਆਂ ਟੰਗੀਆਂ ਹੋਈਆਂ ਡਾਂਗਾਂ ਦੇ ਉੱਤੇ ਔਰ ਇਹ ਨਾਰੇ ਲਾ ਰਹੇ ਨੇ ਸਿਗਰਟ ਬੀੜੀ ਪੀਏਂਗੇ, शान के साथ जिएंगे, केस कंगा कड़ा कृपान इनको भेजो पाकिस्तान। ये तो ਹੁਣ ਰੈਕਡ ਹੈ, ਇਹ ਕੋਈ ਅਜ਼ਲਾਂ ਤੋਂ ਪਹਿਲਾਂ ਨਹੀਂ ਹੋਇਆ, ਇਹ ਅਸੀਂ 80s ਦੇ ਵਿੱਚ ਦੇਖਦੇ ਹਾਂ। ਔਰ ਉਹ ਜਿੱਥੇ ਬਾਕੀ ਸਾਰਾ ਆਨੰਦਪੁਰ ਦਾ ਮਤਾ ਰੋਲਿਆ, ਦੂਜਾ ਹਾਲਾਤ ਆ ਜੇ ਨੇ ਕਿ ਅੰਮ੍ਰਿਤਸਰ ਸ਼ਹਿਰ ਦੇ ਜਿਵੇਂ ਅਸੀਂ ਬਦਕਾਰੀ ਦੇ ਅੱਡੇ ਵੀ ਹੋਟਲਾਂ 'ਚ ਉੱਥੇ ਕੀ ਹੁੰਦਾ ਹੈ, ਔਰ ਤਮਾਕੂ, ਬੀੜੀ, ਦੂਜੇ ਤੀਜੇ ਕਿਸ ਹੱਦ ਤੱਕ ਆ ਕੇ। ਔਰ ਕੱਲਾ ਇਹੀ ਨਹੀਂ, ਈਵਨ ਹਰਮੰਦਰ ਸਾਹਿਬ ਦੇ ਆਲੇ ਦੁਆਲੇ 4-5 ਐਸੇ ਮੰਦਰ ਜਿਹੜੇ ਪਹਿਲਾਂ ਐਵੇਂ ਇੱਕ ਕਮਰਾ ਜਿਹਾ ਬਣਾ ਕੇ ਕਿਸੇ ਦਾ ਘਰ ਦਾ ਹੀ ਕੋਠਾ ਲੱਗਦਾ ਹੁੰਦਾ ਸੀ, ਉੱਥੇ ਟਲੀਆਂ ਖੜਕ ਰਹੀਆਂ ਹੁੰਦੀਆਂ, ਹਨੂਮਾਨ ਮੰਦਰ, ਸ਼ਨੀ ਮੰਦਰ, ਪਤਾ ਨਹੀਂ ਕਿਹੜੇ ਕਿਹੜੇ ਮੰਦਰ, ਔਰ ਜਗਰਾਤੇ ਕਰਾਉਣ ਤੱਕ ਉੱਥੇ ਜਾਂਦੇ ਨੇ ਤਾਂ ਕਿ ਅੰਦਰ ਦੀ ਪੀਸ ਡਿਸਟਰਬ ਹੋਏ। ਹੁਣ ਇੱਕ ਪਾਸਾ ਤਾਂ ਇਹ ਹੈ ਕਿਉਂਕਿ ਸਾਡੇ ਲੋਕਾਂ ਨੂੰ ਅਸੀਂ ਇੰਨੇ ਜਿਹੜੇ ਆ ਫਰਾਖ ਦਿਲ ਵੀ ਹੈ ਔਰ ਆਪਣੇ ਆਪ ਨੂੰ ਸੈਕੂਲਰ ਵੀ ਸਾਬਤ ਕਰਨਾ ਚਾਹੁੰਦੇ ਹੈ। ਔਰ ਅਕਸਰ ਸਾਡੇ ਮਿੱਤਰ ਸ਼ੇਖ ਸਾਹਿਬ ਇੱਕ ਗੱਲ ਉਹ ਕਹਿੰਦੇ ਸੀ ਕਿ ਸਾਡੀ ਪ੍ਰੋਬਲਮ ਇਸਲਾਮ ਦੀ ਇਹ ਬਣ ਗਈ ਹੈ ਕਿ ਵੀ ਅਸੀਂ ਟੂ ਕਲੋਜ਼ ਹੋ ਗਏ, ਬਹੁਤ ਕੱਟੜ ਲਾਈਨ ਦੇ ਥੱਲੇ ਜਿਹੜਾ ਨਵੇਂ ਆਈਡੀਆ ਲਈ ਥਾਂ ਹੀ ਨਹੀਂ ਰਹਿਣ ਦਿੱਤੀ। ਤੇ ਉਹ ਕਹਿੰਦਾ ਵੀ ਤੁਹਾਡੀ ਪ੍ਰੋਬਲਮ ਇਹ ਹੈ ਵੀ ਤੁਸੀਂ ਇੰਨੇ ਓਪਨ ਹੋ ਕਿ ਵੀ ਤੁਹਾਨੂੰ ਆਪਣੇ ਹੀ ਆਈਡੀਆ ਭੁੱਲ ਜਾਂਦੇ ਨੇ ਕਿ ਭਾਈ ਤੁਹਾਡੀਆਂ ਵਾ ਤੁਸੀਂ ਦੂਜਿਆਂ ਨੂੰ ਅਕਮੋਡੇਟ ਕਰਨ 'ਚ ਰਹਿੰਦੇ। ਔਰ ਮੈਂ ਸਮਝਦਾ ਵੀ ਇਹ ਵਰਤਾਰਾ ਹਰ ਥਾਂ ਹੀ ਸਾਡੇ ਚਾਹੇ ਜਿਹੜਾ ਕੋਈ ਬਹੁਤ ਇਹ ਠੀਕ ਹੈ ਖੁੱਲ੍ਹੇ ਦਿਲ ਹੋਣਾ, ਹਰ ਇੱਕ ਦਾ ਸਤਿਕਾਰ ਕਰਨਾ, ਪਰ ਤੁਸੀਂ ਆਪਣੀ ਓਰੀਜਨੈਲਿਟੀ, ਆਪਣੀਆਂ ਚੀਜ਼ਾਂ ਛੱਡੀ ਜਾਓ। ਤੁਸੀਂ ਅਕਮੋਡੇਟ ਕਰਨ ਦੇ ਨਾਂ ਥੱਲੇ ਕਿ ਜੀ ਸਾਨੂੰ ਕੱਲ੍ਹ ਨੂੰ ਕੋਈ ਫਿਰਕੂ ਨਾ ਕਹਿ ਦੇ। ਕੁਛ ਥਾਵਾਂ ਹੁੰਦੀਆਂ ਨੇ ਜਿੱਥੇ ਤੁਹਾਨੂੰ ਆਪਣੀਆਂ ਵੈਲਿਊਜ਼ ਨੂੰ ਪ੍ਰੋਟੈਕਟ ਕਰਨਾ ਪੈਂਦਾ। ਹੁਣ ਇਹ ਮੈਂ ਡਿਸਕਸ਼ਨ ਇਸ ਲਈ, ਹੁਣ ਜੈਨ ਮਜ਼ਹਬ ਬਹੁਤ ਛੋਟਾ ਜਿਹਾ ਮਜ਼ਹਬ ਹੈ ਔਰ ਜਿੱਥੇ ਅਸੀਂ ਬੁੱਧ ਦੀ ਗੱਲ ਕਰਦੇ ਹਾਂ, ਬੁੱਧ ਨੇ ਬ੍ਰਾਹਮਣਵਾਦ ਨੂੰ ਚੈਲੰਜ ਕੀਤਾ ਸੀ। ਜੈਨ ਜਿਨ੍ਹਾਂ ਦੇ ਫਾਊਂਡਰ ਮਹਾਵੀਰ ਹੋਏ, ਉਹ ਉਸ ਤੋਂ ਵੀ ਪਹਿਲਾਂ ਹੋਇਆ ਬੁੱਧ ਧਰਮ ਤੋਂ, ਉਹਨਾਂ ਨੇ ਵੀ ਬ੍ਰਾਹਮਣ ਨੂੰ ਚੈਲੰਜ ਕੀਤਾ ਸੀ। ਪਰ ਇਵੈਂਚੁਅਲੀ ਕਿਵੇਂ ਬੁੱਧ ਧਰਮ ਔਰ ਜੈਨ ਧਰਮ ਬ੍ਰਾਹਮਣਵਾਦ ਦੇ ਹੀ ਜਿਹੜਾ ਛਾਪੇ ਦੇ ਥੱਲੇ ਕਿਵੇਂ ਜਾ ਕੇ ਐਂਡ ਹੋਏ ਇੱਕ ਵੱਖਰਾ ਟੌਪਿਕ ਹੈ। ਲੇਕਿਨ ਜੈਨ ਧਰਮ ਦੇ ਵਿੱਚ ਸਾਧਨਾ, ਪੈਨੈਂਸ, ਉਹਨਾਂ ਦੇ ਜੈਨ ਮੁਨੀ, ਉਹਨਾਂ ਦਾ ਔਰ ਕਿਸ ਕਦਰ ਉਹਨਾਂ ਦਾ ਜੀਵਨ, ਉਹ ਬਹੁਤ ਤਿਆਗ ਔਰ ਬਿਲਕੁਲ, ਹਾਲਾਂ ਸਿੱਖੀ ਵੈਲਿਊਜ਼ ਉਸ ਦੇ ਨਾਲ ਐਗਰੀ ਨਹੀਂ ਕਰਦੀਆਂ, ਪਰ ਬਹੁਤ ਸਾਰੇ ਜੈਨ ਮੁਨੀਆਂ ਦਾ, ਜੈਨ ਸਾਧੂਆਂ ਦਾ ਜਿਹੜਾ ਜੀਵਨ ਹੈ ਉਹ ਸਾਦਗੀ ਨਾਲ ਭਰਿਆ ਹੋਇਆ। ਔਰ ਸਿਰਫ ਤੇ ਸਿਰਫ ਜਿਹੜਾ ਹਾਲਾਂ ਬੁੱਧ ਧਰਮ ਔਰ ਜੈਨ ਧਰਮ ਆਲਮੋਸਟ ਸਿੱਧੇ ਤੌਰ ਦੇ ਉੱਤੇ ਉਹ ਰੱਬ ਦੀ ਹੋਂਦ 'ਚ ਵੀ ਯਕੀਨ ਨਹੀਂ ਰੱਖਦੇ, ਲੇਕਿਨ ਆਪਣੇ ਅੰਦਰੋਂ ਉਸ ਸੱਚ ਨੂੰ ਜਾਣਨ ਦੇ ਥੱਲੇ ਪੈਨੈਂਸ ਜਿਹੜਾ ਤਪੱਸਿਆ ਉਹਦਾ ਰਾਹ ਚੁਣਦੇ ਨੇ। ਔਰ ਉਹਨਾਂ ਦੀ ਆਬਾਦੀ ਬਹੁਤ ਥੋੜ੍ਹੀ ਆ। ਹਾਲਾਂਕਿ ਮੰਦਰ ਜੈਨ, ਕਿਉਂਕਿ ਇੱਕ ਸਟੇਜ 'ਤੇ ਜੈਨ ਧਰਮ ਨਾਲ ਦੇ ਲੋਕ ਕਾਫੀ ਤੁਹਾਨੂੰ ਹਰ ਵੱਡੇ ਸ਼ਹਿਰ ਦੇ ਵਿੱਚ ਵੀ ਜਿਹੜਾ ਉਹ ਮਿਲ ਜਾਏਗਾ, ਜਿਹੜਾ ਜੈਨ ਮੰਦਰ ਜਾਂ ਜੈਨ ਬਾਜ਼ਾਰ, ਇਹ ਬਹੁਤ ਅਮੀਰ ਨੇ। ਜਿਹੜੇ ਮਾਰਵਾੜ ਰੀਜਨ ਹੈ, ਰਾਜਸਥਾਨ ਔਰ ਗੁਜਰਾਤ ਔਰ ਦੂਸਰੇ ਦਾ,
ਉੱਥੋਂ ਦੇ ਸੇਠ ਬਹੁਤੇ ਮਾਰਵਾੜੀ ਜੈਨੀ ਨੇ। ਔਰ ਈਵਨ ਰਜਨੀਸ਼ ਜਿਸ ਨੂੰ ਊਸ਼ੋ ਦੇ ਨਾਂ ਥੱਲੇ ਜਿਹਨੇ ਦੁਨੀਆ 'ਚ ਇੱਕ ਪ੍ਰਸਿੱਧੀ ਆ, ਉਹ ਵੀ ਸੰਬੰਧ ਉਹਦਾ ਜੈਨ ਮਤ ਦੇ ਨਾਲ ਸੀ। ਹਾਲਾਂਕਿ ਉਸ ਨੇ ਜਦੋਂ ਆਪਣੇ ਜੈਨਾਂ ਨੂੰ ਰਗੜਿਆ, ਉਹਨੇ ਕਿਹਾ ਜੀ ਦੁਨੀਆ ਭਰ ਦਾ ਪੈਸਾ ਲੁੱਟ ਕੇ ਇਹ ਬੈਠੇ ਹੁੰਦੇ ਨੇ ਤਾਂ ਉਹ ਤਿਆਗ ਦੀ ਲਾਈਨ ਹੈ। ਔਰ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਉਹਨੇ ਕਈਆਂ ਨੂੰ ਹੀ ਕ੍ਰਿਟਿਸਾਈਜ਼ ਕੀਤਾ, ਪਰ ਇਹ ਮੈਂ ਪਾਸਿੰਗ ਰੈਫਰੈਂਸ ਕਹਿ ਰਿਹਾ। ਭਾਰਤ ਦੇ ਔਰ ਸਭ ਤੋਂ ਜੇ ਭਾਰਤ ਦੀ ਕੋਈ ਅਮੀਰ ਕਮਿਊਨਿਟੀ ਹੈ ਤਾਂ ਜੈਨੀ ਨੇ, ਕਿਉਂਕਿ ਮਾਰਵਾੜੀ ਨੇ ਔਰ ਇੱਕ ਅੰਦਾਜ਼ੇ ਮੁਤਾਬਕ 50,000 ਤੋਂ ਜ਼ਿਆਦਾ ਉਹਨਾਂ ਦੇ ਮੰਦਰ ਨੇ। ਲੇਕਿਨ ਉਹਨਾਂ ਦੀ ਆਬਾਦੀ ਬਹੁਤ ਥੋੜੀ ਹੈ ਔਰ ਮੇਰੇ ਕੋਲ ਐਗਜ਼ੈਕਟ ਡਾਟਾ ਤਾਂ ਨਹੀਂ ਹੈ, ਪਰ 8-10 ਮਿਲੀਅਨ ਤੋਂ ਜ਼ਿਆਦਾ ਨਹੀਂ ਹੈ। ਸਿੱਖਾਂ ਤੋਂ ਚੌਥਾ ਹਿੱਸਾ ਹੋਏਗੀ ਵਿਦਨ ਕੰਟਰੀ ਵੀ, ਔਰ ਅੱਗੋਂ ਡਿਵਿੰਡਲ ਹੋ ਰਹੀ ਹੈ, ਘਟ ਰਹੀ ਹੈ। ਹੁਣ ਇਹਨਾਂ ਨੇ ਉਹਨਾਂ ਦੇ ਜਿਹੜੇ ਇੱਕ ਆਪਣਾ ਉਹਨਾਂ ਦਾ ਸਟਰਕਚਰ ਹੈ ਕਿ ਭਾਈ ਉਹਨਾਂ ਨੇ ਕਿੱਥੇ ਕਿੱਥੇ ਯਾਤਰਾ ਕਰਨੀ ਹੈ, ਕਿਹੜੇ ਜੈਨ ਜਿਨ੍ਹਾਂ ਨੇ ਆਪਣੇ ਆਪ ਨੂੰ ਲਿਬਰੇਟ ਕੀਤਾ ਉਸ ਸਾਰੀ ਬਾਡੀ ਦੀ ਕੈਦ ਚੋਂ, ਉਹ ਉਹਨਾਂ ਦੇ ਪਵਿੱਤਰ ਥਾਂ ਬਣ ਜਾਂਦੇ ਨੇ। ਔਰ ਇਸ ਕਿਸਮ ਦਾ ਇੱਕ ਝਾਰਖੰਡ ਦੇ ਵਿੱਚ ਹੋਲੀ ਪਾਰਸਾਨਾਥ ਹਿੱਲ ਹੈ, ਜਿੱਥੇ ਜੈਨ ਜਿਹੜੇ ਨੇ ਉਹ ਪੈਦਲ ਤੁਰ ਕੇ ਜਾਂਦੇ। ਹਾਲਾਂਕਿ ਉਹ ਟਰਾਈਬਲ ਬੈਲਟ ਹੈ ਔਰ ਸੰਥਾਲ ਜਿਹੜਾ ਕਬੀਲਾ ਹੈ ਉਹਨਾਂ ਦੀ ਮੈਜੋਰਿਟੀ ਹੈ, ਉਹਨਾਂ ਦੀ ਜੈਨੀਆਂ ਦੀ ਆਬਾਦੀ ਤਾਂ ਬਹੁਤ ਥੋੜੀ ਹੈ, ਪਰ ਇਹਨਾਂ ਦੇ 22 ਜਾਂ 28 ਇਸ ਕਿਸਮ ਦੇ ਸਥਲ ਨੇ, ਪਲੇਸਿਸ ਨੇ ਜਿਨ੍ਹਾਂ ਨੂੰ ਇਹ ਬਹੁਤ ਰੈਵੀਅਰ ਕਰਦੇ ਨੇ, ਪੂਜਦੇ ਨੇ। ਮੋਦੀ ਗਵਰਨਮੈਂਟ ਨੇ 2-3 ਸਾਲ ਪਹਿਲਾਂ ਜਦੋਂ ਕਿ ਝਾਰਖੰਡ ਦੇ ਵਿੱਚ ਬੀਜੇਪੀ ਦੀ ਹਕੂਮਤ ਸੀ, ਸਰਕੂਲਰ ਕੱਢਿਆ ਕਿ ਬਈ ਅਸੀਂ ਇਸ ਪਾਰਸਾਨਾਥ ਹਿੱਲ ਨੂੰ ਜਿਹੜਾ ਹੈ ਔਰ ਇਸ ਸਾਰੇ ਏਰੀਆ ਨੂੰ ਐਜ਼ ਅ ਟੂਰਿਸਟ ਸਪਾਟ ਡਿਵੈਲਪ ਕਰਾਂਗੇ। ਔਰ ਹੋ ਗਿਆ ਆਰਡਰ, ਬੀਜੇਪੀ ਨੇ ਕਰਤਾ। ਹੁਣ ਬੇਸ਼ੱਕ ਹਕੂਮਤ ਉੱਥੇ ਜਿਹੜੀ ਹੈ ਉਹ ਕਾਂਗਰਸ ਦੀ ਔਰ ਸੋਰੇਨ ਕਿਹਨਾਂ ਦੀ ਹੈ, ਮਿਕਸ ਜਿਹੜੀ ਹੈ ਕੋਲੀਸ਼ਨ ਹੈ, ਔਰ ਉਹਨਾਂ ਨੇ ਫਰਦਰ ਸੈਂਟਰ ਦੇ ਉਸ ਨੂੰ ਕੀਤਾ ਕਿ ਭਾਈ ਇਹਨੂੰ ਅੱਗੋਂ ਪ੍ਰੋਸੀਡ ਕਰੋ। ਔਰ ਇੱਕ ਅੱਧੀ ਪਿਕਚਰ ਉੱਥੇ ਆ ਗਈ ਕਿ ਕੋਈ ਟੂਰਿਸਟ ਨੇ, ਹਾਲਾਂਕਿ ਬਾਅਦ ਚ ਆਇਆ ਕਿ ਉਹ ਪਿਕਚਰ ਤਾਂ ਸਾਲ ਪੁਰਾਣੀ ਹੈ, ਕਿ ਉਹ ਮਾਸ ਕੁੱਕ ਕਰ ਰਹੇ ਨੇ ਜਾਂ ਦੂਜਾ ਕਰ। ਔਰ ਇੰਨਾ ਜੈਨ ਸਮਾਜ ਭੜਕਿਆ ਕਿ ਬੰਬੇ ਤੋਂ ਲੈ ਕੇ ਭਾਰਤ ਦੁਨੀਆ ਭਰ ਦੇ ਵਿੱਚ ਲੱਖਾਂ ਜੈਨ ਜਿਹੜੇ ਨੇ ਭਾਰਤ 'ਚ ਸੜਕਾਂ ਤੇ ਆਏ, ਟ੍ਰੈਫਿਕ ਬੰਦ ਕੀਤਾ। ਦੂਜਾ ਉਹਨਾਂ ਨੇ ਕਿਹਾ ਜੀ ਇਹ ਸਾਡੇ ਜਿਹੜੇ ਪਵਿੱਤਰ ਥਾਂ ਨੇ, ਇਹ ਸਾਡੇ ਲਈ ਰੂਹਾਨੀਅਤ ਦੀ ਅਗਵਾਈ ਹੈ, ਮੈਡੀਟੇਸ਼ਨ ਦੀ ਸਾਡੀ ਥਾਂ ਹੈ, ਇਹ ਟੂਰਿਸਟ ਥਾਵਾਂ ਨਹੀਂ ਨੇ ਕਿ ਇੱਥੇ ਆ ਇਹ ਤੁਸੀਂ ਸਾਡੀ ਜਿਹੜੀ ਆ ਉਸ ਰੂਹਾਨੀਅਤ ਦੇ ਰਸਤੇ 'ਚ ਰੁਕਾਵਟਾਂ ਖੜੀਆਂ ਕਰ ਰਹੇ ਹੋ। ਔਰ ਅੱਜ ਤੱਕ ਕਦੇ ਜੈਨਾਂ ਨੂੰ ਸੁਣਿਆ ਨਹੀਂ ਹੈ ਵੀ ਉਹ ਪ੍ਰੋਟੈਸਟ ਕਰਦੇ ਨੇ, ਜਾਂ ਉਹਨਾਂ ਨੇ ਕਦੇ, ਉਹਨਾਂ ਨੂੰ ਲੋੜ ਵੀ ਨਹੀਂ ਹੈ, ਅਮੀਰ ਲੋਕ ਨੇ ਬੜੇ। ਲੇਕਿਨ ਇਸ ਗੱਲ ਦੇ ਇੰਨੇ ਕਿ ਇੱਕ ਪ੍ਰੋਟੈਸਟ ਤੋਂ ਬਾਅਦ ਮੋਦੀ ਸਰਕਾਰ ਨੇ ਫੈਸਲਾ ਕੀਤਾ ਜੀ, ਉਹ ਸਟੇਟ ਨੂੰ ਉਹਨੇ ਕਿਹਾ ਜੀ ਉਹ ਵਾਪਸ, ਉਹਨੇ ਕਿ ਨਹੀਂ ਇਵੇਂ ਹੀ ਰਹੇਗਾ ਇਹ ਸਾਰਾ। ਔਰ ਦੂਸਰਾ ਉਹ ਕਹਿੰਦੇ ਨੇ ਵੀ ਅਸੀਂ ਉਦੋਂ ਤੱਕ ਨਹੀਂ ਹਟ ਜਦੋਂ ਤੱਕ ਕਿ ਤੁਸੀਂ ਹਾਲਾਂਕਿ ਲੋਕਲ ਜਿਹੜਾ ਕਬੀਲਾ ਉਹ ਖਿਲਾਫ ਖਲੋ ਗਿਆ। ਉਹਨਾਂ ਨੇ ਕਿਹਾ ਜੀ 100 ਵੀ ਜੈਨਾਂ ਦੇ ਇੱਥੇ ਟੱਬਰ ਨਹੀਂ ਹੈਗੇ ਤੇ ਇਹ ਤਾਂ ਸਾਡੀਆਂ ਆਪਣੀਆਂ ਮਾਨਤਾਵਾਂ ਨੇ ਆਦੀਵਾਸੀਆਂ ਦੀਆਂ, ਅਸੀਂ ਤਾਂ ਮਾਸ ਦੂਜੇ ਤੀਜੇ ਸਾਡਾ ਹਿੱਸਾ, ਕਿਉਂਕਿ ਜਿੱਥੇ ਜੈਨਸ ਦੇ ਹੁੰਦੇ ਨੇ ਉਹਦੇ ਨੇੜੇ ਤੇੜੇ ਕੋਈ ਮਾਸ ਸ਼ਰਾਬ ਨਹੀਂ। ਔਰ ਮੈਂ ਜਿਉਂ-ਜਿਉਂ ਇਹਨਾਂ ਨੂੰ ਦੇਖਦਾ ਮੈਂ ਕਿਹਾ ਵੀ ਜਿਹੜੀ ਕੌਮ ਨੂੰ ਇਹ ਕਹਿੰਦੇ ਨੇ ਜੀ ਸਿੱਖ ਸਾਡੇ ਖੜਗਧਾਰੀ ਤੇ ਬੜੇ ਭਾਈ ਤੇ ਦੂਜਾ, ਉਹਨਾਂ ਨੇ ਤਾਂ ਇੱਕ ਸਿੰਪਲ ਜਿਹੀ ਮੰਗ ਕੀਤੀ ਸੀ ਕਿ ਭਾਈ ਅੰਮ੍ਰਿਤਸਰ ਸ਼ਹਿਰ ਨੂੰ ਹੋਲੀ ਸਿਟੀ ਦਾ ਦਰਜਾ ਦੇ ਦਿਓ, ਇੱਥੋਂ ਮਾਸ ਸ਼ਰਾਬ ਸਿਗਰਟ ਬਾਹਰ ਕੱਢ ਲਓ ਤਾਂ ਕਿ ਸਿੱਖਾਂ ਦਾ। ਔਰ ਉਹਨੂੰ ਅਸੀਂ ਅੱਜ ਇੱਕ ਇਕੱਲਾ ਇਹੀ ਨਹੀਂ ਵੀ ਤੰਬਾਕੂ ਔਰ ਦੂਜਾ ਅੱਗੇ ਨਾਲੋਂ ਕਈ ਪ੍ਰੋਬਲ ਹੈ, ਉਹਨੂੰ ਤਾਂ ਅਸੀਂ ਕਿਸ ਲੈਵਲ ਤੱਕ ਅੱਜ ਉਹਨੂੰ ਇੱਕ ਮੈਂ ਹੁਣ ਲਫ਼ਜ਼ ਕਹਿਣਾ ਨਹੀਂ ਚਾਹੁੰਦਾ ਵੀ ਉੱਥੇ ਕਿਸ ਕਿਸਮ ਦਾ ਮਾਹੌਲ ਇਹਨਾਂ ਨੇ ਸਿਰਜ ਦਿੱਤਾ ਹੈ। ਇਹੀ ਕੁਛ ਅਸੀਂ ਬਾਕੀ ਇਤਿਹਾਸਕ ਗੁਰਦੁਆਰਿਆਂ ਦੇ ਹਵਾਲੇ ਨਾਲ ਵੀ, ਤਖਤ ਹਜ਼ੂਰ ਸਾਹਿਬ ਦੇ ਵੀ ਦੇਖ ਰਹੇ ਹਾਂ, ਪਟਨਾ ਸਾਹਿਬ ਦੇ ਵੀ, ਈਵਨ ਅਨੰਦਪੁਰ ਸਾਹਿਬ ਦੇ ਹਵਾਲੇ ਨਾਲ ਵੀ ਜੀ ਇਹ ਹੈਰੀਟੇਜ ਸੈਂਟਰ ਬਣਾਤਾ, ਇਹ ਟੂਰਿਸਟ ਤੇ ਫਲਾਣਾ ਤੇ ਟਿਮਕਾ। ਸੋ ਮੈਂ ਸਮਝਦਾ ਵੀ ਇੱਕ ਪਾਸੇ ਇਹ ਨੇ ਜਿਹੜੇ ਸਿੱਖਾਂ ਤੋਂ ਚੌਥਾ ਹਿੱਸਾ ਵੀ ਆਬਾਦੀ ਨਹੀਂ, ਕੋਈ ਇਹਨਾਂ ਨੇ ਕਦੇ ਦਾਅਵਾ ਨਹੀਂ ਕੀਤਾ, ਨਾ ਹੀ ਇਹਨਾਂ ਨੇ ਕਦੇ ਕੋਈ ਕੰਟਰੀਬਿਊਟ ਕੀਤਾ ਜੀ ਉਹਨਾਂ ਨੇ ਅੰਗਰੇਜ਼ਾਂ ਤੋਂ ਆਜ਼ਾਦੀ ਦਿਵਾਈ ਕਿ ਕਿਸੇ ਹੋਰ ਤੋਂ ਦਵਾਈ ਜਾਂ ਕਿਸੇ ਹੋਰ ਨੂੰ ਕੀਤਾ, ਆਪਣੇ ਪੈਸੇ ਜ਼ਰੂਰ ਇਕੱਠੇ ਕਰਦੇ ਨੇ, ਪਰ ਉਹਨਾਂ ਦੀ ਇੱਕ ਆਵਾਜ਼ ਦੇ ਉੱਤੇ ਜਿਹੜਾ ਸਾਰਾ ਕੁਝ ਜਿਹੜੇ ਸਾਰੇ ਫੈਸਲੇ ਪਲਟ ਲਏ ਜਾਂਦੇ ਨੇ ਤੇ ਅਸੀਂ ਤਰਲੇ ਕਰਨ ਤੇ ਲੱਗੇ ਹੋਏ ਆ। ਇੱਕ ਸਟੋਰੀ ਘੁੰਮ ਰਹੀ ਹੈ ਫਤਿਹਗੜ੍ਹ ਸਾਹਿਬ, ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ 80% ਯੂਪੀ ਬਿਹਾਰ ਦੇ ਲੋਕ ਉਹ ਕਿਵੇਂ ਕਮੀਜ਼ਾਂ ਲਾ ਕੇ ਨੰਗੇ ਹੋ ਕੇ ਨੱਚ ਰਹੇ ਨੇ, ਔਰ ਡੀਜੇ, ਔਰ ਉਹਨਾਂ ਨੇ ਇੱਕ ਕੈਮਰਾ ਟੀਮ ਨੇ ਦਿਖਾਇਆ ਕਿ ਭਾਈ ਪੌੜੀਆਂ ਤੋਂ ਹੋਸਟਲ ਦੇ ਸਭ ਪਾਸੇ
ਜਿਹੜੇ ਨੇ ਉਹ ਬੀੜੀਆਂ ਪੀ ਕੇ ਔਰ ਤਮਾਕੂ ਔਰ ਪਾਨ ਖਾ ਕੇ ਉਹ ਜਿਹੜੀਆਂ ਸਾਰੀਆਂ ਕੰਧਾਂ ਲਬੇੜੀਆਂ ਹੋਈਆਂ ਨੇ। ਸੋ ਅਸੀਂ ਆਪਣੇ ਤੀਰਥ ਥਾਵਾਂ ਦਾ ਜਾਂ ਆਪਣੇ ਮੁਕਾਮਾਂ ਦਾ ਇਹ ਹਾਲ ਕਰਵਾਇਆ ਹੋਇਆ ਔਰ ਫਿਰ ਅਸੀਂ ਸਮਝਦੇ ਹਾਂ ਕਿ ਜੀ ਅਸੀਂ ਉੱਥੇ ਦੇਖੋ ਜੀ ਸਾਨੂੰ ਕਿਹੜੀ ਗੁਲਾਮੀ ਹੈ, ਆ ਗੁਲਾਮੀ ਨਹੀਂ ਤਾਂ ਦੇਖ ਲਓ ਕਿ ਵੀ ਤੁਹਾਡਾ ਹੋਰ ਕੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।